ਪੰਜਾਬੀ ਪ੍ਰਚਾਰ ਨਾਲ ਜੁੜੇ ਸਾਰੇ ਦੋਸਤਾਂ ਨੂੰ ਪੰਜਾਬੀ ਪ੍ਰਚਾਰ ਸਟੂਡੀਓ ਤੋਂ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪੰਜਾਬੀ ਬੈਠਕ ਦੇ ਵਿੱਚ ਮੁਖਤਲਿਫ ਗਿਆਨੀ ਲੋਕਾਂ ਨੂੰ ਅਸੀਂ ਬੁਲਾਉਂਦੇ ਹਾਂ ਔਰ ਉਹਦੇ 'ਚ ਮੁਖਤਲਿਫ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਅਸੀਂ ਡਿਸਕਸ ਕਰਦੇ ਹਾਂ। ਇਹ ਉਹ ਇਸ਼ੂਜ਼ ਹੁੰਦੇ ਨੇ ਜਿਹੜੇ ਤੁਹਾਨੂੰ ਆਮ ਨੈਸ਼ਨਲ ਮੀਡੀਆ ਤੇ ਜਾਂ ਅਖਬਾਰਾਂ ਤੇ ਡਿਸਕਸ ਹੁੰਦੇ ਨਜ਼ਰ ਨਹੀਂ ਆਉਂਦੇ। ਸਾਡੀ ਕੋਸ਼ਿਸ਼ ਹਮੇਸ਼ਾ ਤੋਂ ਇਹ ਰਹੀ ਹੈ ਕਿ ਲੁਕਾਈ ਦੇ ਨਾਲ ਜੁੜੇ ਹੋਏ ਮਸਲੇ ਉਹ ਡਿਸਕਸ ਕੀਤੇ ਜਾਣ, ਲੁਕਾਈ ਨੂੰ ਕੁਝ ਨਵਾਂ ਇਲਮ ਦਿੱਤਾ ਜਾਵੇ ਜਿਹੜਾ ਉਹਨਾਂ ਦੇ ਜ਼ਿੰਦਗੀਆਂ ਦੇ ਵਿੱਚ ਕੋਈ ਇਨਕਲਾਬ ਬਰਪਾ ਕਰ ਸਕੇ, ਉਹਨਾਂ ਦੇ ਵਿੱਚ ਕੋਈ ਵੱਡਾ ਚੇਂਜ ਲਿਆ ਸਕੇ। ਸੋ ਐਸੀ ਹੀ ਇੱਕ ਹਸਤੀ ਅੱਜ ਸਾਡੇ ਮਹਿਮਾਨ ਹਨ ਅਮਰੀਕਾ ਤੋਂ ਔਰ ਕੈਲੀਫੋਰਨੀਆ ਸਟੇਟ ਦੇ ਵਿੱਚ ਰਹਿੰਦੇ ਹਨ। ਇਹਨਾਂ ਦੀ ਜ਼ਿੰਦਗੀ ਦੇ ਬਾਰੇ ਥੋੜ੍ਹੀ ਜਿਹੀ ਅਸੀਂ ਜਾਤ ਪਾਈਏ ਤੇ ਜੰਪਲ ਇਹਨਾਂ ਦਾ ਪਾਰਟੀਸ਼ਨ ਦੇ ਨਾਲ ਹੀ ਹੁੰਦਾ ਹੈ ਇੰਡੀਅਨ ਪੰਜਾਬ ਦੇ ਵਿੱਚ। ਔਰ ਇਹਨਾਂ ਦੇ ਵੱਡੇ ਜਿਹੜੇ ਹਨ ਉਹ ਲਹਿੰਦੇ ਪੰਜਾਬ ਤੋਂ ਹਨ। ਹਮੇਸ਼ਾ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਉਸ ਨੂੰ ਯਾਦ ਰੱਖਿਆ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜੁੜਤ ਹੈ ਉਹ ਹੋਮਿਓਪੈਥੀ ਫੀਲਡ ਦੇ ਨਾਲ ਹੁੰਦੀ ਹੈ ਔਰ ਇਹ ਪ੍ਰਿੰਸੀਪਲ ਰਹੇ ਹਨ, ਪ੍ਰੋਫੈਸਰ ਹਨ ਔਰ ਉਹਨਾਂ ਚੰਦ ਲੋਕਾਂ ਦੇ ਵਿੱਚ ਹਨ ਜਿਨ੍ਹਾਂ ਦੇ ਵਿੱਚ ਦੁਨੀਆ ਦੇ ਵਿੱਚ ਜਾਣੇ ਪਛਾਣੇ ਜਾਂਦੇ। ਇਸ ਤੋਂ ਅੱਡ ਇਹਨਾਂ ਨੂੰ ਅਸੀਂ ਦੇਖਦੇ ਹਾਂ ਤੇ ਰੇਡੀਓ ਟੀਵੀ ਨਾਲ ਲੰਬੇ ਅਰਸੇ ਤੋਂ ਇਹਨਾਂ ਦੀ ਇੱਕ ਜੁੜਤ ਹੈ ਔਰ ਟੀਵੀ ਤੇ ਔਰ ਰੇਡੀਓ ਤੇ ਕਈ ਸਾਲਾਂ ਤੋਂ ਇਹਨਾਂ ਦੇ ਪ੍ਰੋਗਰਾਮ ਦੀ ਜਿਹੜੀ ਸੀਰੀਜ਼ ਹੈ ਉਹ ਚੱਲ ਰਹੀ ਹੈ। ਸੋ ਅਸੀਂ ਇਹਨਾਂ ਨੂੰ ਤਕਲੀਫ ਦਿੱਤੀ ਪੰਜਾਬੀ ਪ੍ਰਚਾਰ ਤੇ ਪੰਜਾਬੀ ਬੈਠਕ ਰਾਹੀਂ ਔਰ ਇਹਨਾਂ ਨੇ ਐਕਸੈਪਟ ਕੀਤਾ ਕਿ ਮੈਂ ਗੱਲ ਕਰਾਂ ਤੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੀ ਆਇਆਂ ਨੂੰ ਗੁਰਦੀਪ ਸਿੰਘ ਸੰਧੂ ਸਾਹਿਬ। ਬਹੁਤ ਮਿਹਰਬਾਨੀ ਜੀ ਰਜ਼ਾ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ। ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਹੈ ਔਰ ਮੈਂ ਸਮਝਦਾ ਇਹ ਮੇਰਾ ਵਡਭਾਗ ਹੈ ਕਿ ਮੈਂ ਆਪਣੇ ਪੁਰਖਿਆਂ ਦੀ ਜੰਮਣ ਭੋ ਦੇ ਲੋਕਾਂ ਨਾਲ ਸਾਂਝੀ ਵਾਰਤਾ ਕਰ ਰਿਹਾ ਹਾਂ। ਮੇਰੇ ਵਾਸਤੇ ਬੜੀ ਖੁਸ਼ੀ ਦਾ ਮੁਕਾਮ ਹੈ ਇਸ ਵੇਲੇ ਜੀ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਪਹਿਲਾ ਕੁਐਸਚਨ ਮੇਰਾ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਕੁਝ ਦੱਸੋ ਕਿਹੜੀ ਵੱਡਿਆਂ ਦੀ ਧਰਤੀ ਸੀ, ਤੁਸੀਂ ਜੰਮੇ ਜਾਏ ਕਿਹੜੀ ਥਾਂ ਤੇ, ਔਰ ਚੜ੍ਹਦੇ ਔਰ ਲਹਿੰਦੇ ਪੰਜਾਬ ਦਾ ਜਿਹੜਾ ਕਨੈਕਸ਼ਨ ਹੈ ਇਹ ਤੁਹਾਡੀ ਲਾਈਫ ਦੇ ਅੰਦਰ ਹਮੇਸ਼ਾ ਰਿਹਾ। ਇਹਦੇ ਬਾਰੇ ਕੋਈ ਸਾਡੇ ਸੁਣਨ ਵਾਲਿਆਂ ਨੂੰ ਪਲੀਜ਼ ਦੱਸੋ। ਰਜ਼ਾ ਸਾਹਿਬ, ਮੇਰੇ ਪੁਰਖੇ, ਮੇਰੇ ਫਾਦਰ ਸਾਹਿਬ, ਵਾਲਿਦ ਸਾਹਿਬ, ਉਹ ਪਾਕਿਸਤਾਨ ਵਿੱਚ ਜੰਮੇ। ਜ਼ਿਲ੍ਹਾ ਲਾਹੌਰ ਦੇ ਵਿੱਚ ਤਹਿਸੀਲ ਚੂਣੀਆਂ, ਭਾਈ ਫੇਰੂ ਦੇ ਨੇੜੇ ਇੱਕ ਪਿੰਡ ਲੰਮੇ ਜਗੀਰ, ਸ਼ਾਇਦ ਹੁਣ ਉਹਦਾ ਕਹਿੰਦੇ ਨੇ ਵੀ ਨਾਮ ਬਦਲ ਗਿਆ ਹੈ, ਸ਼ਾਇਦ ਲੰਮੇ ਜਗੀਰ ਹੋਵੇ ਜਾਂ ਫੂਲਪੁਰ ਕਹਿ ਰਹੇ ਸਨ ਕਿ ਬਦਲ ਗਿਆ ਹੈ। ਕੁਝ ਸੱਜਣ ਗਏ, ਉਹਨਾਂ ਨੇ ਦੱਸਿਆ ਸੀਗਾ। ਉੱਥੋਂ ਦੇ ਵਸਨੀਕ ਸਨ ਔਰ ਪਾਰਟੀਸ਼ਨ ਦੇ ਵੇਲੇ ਉਹ ਇੱਧਰ ਆ ਗਏ ਔਰ ਮੇਰਾ ਜਨਮ ਇੱਥੇ ਆ ਕੇ 3 ਸਾਲ ਬਾਅਦ 1950 ਦੇ ਵਿੱਚ ਹੋਇਆ। ਔਰ ਮੇਰੇ ਬਜ਼ੁਰਗ, ਉਹਨਾਂ ਦੀ ਬੜੀ ਤਾਂਘ ਰਹੀ ਹੁਣ ਤੱਕ ਹੀ। ਹੁਣ ਤੇ ਉਹ ਇਸ ਵੇਲੇ ਨਹੀਂ ਹਨ ਇਸ ਦੁਨੀਆ ਦੇ ਉੱਪਰ, ਪਰ ਉਹਨਾਂ ਦੀ ਬੜੀ ਤਾਂਘ ਰਹੀ ਕਿ ਕਦੀ ਐਸਾ ਮੌਕਾ ਬਣੇ, ਕੋਈ ਵੀਜ਼ੇ ਮਿਲਦੇ ਹੋਣ ਜਾਂ ਕੁਝ ਐਸਾ ਜਾਣ ਦਾ ਸਾਧਨ ਬਣਦਾ ਹੋਵੇ ਤੇ ਮੈਂ ਜਾ ਕੇ ਆਪਣੀ ਉਸ ਜੰਮਣ ਭੋਰ ਨੂੰ ਵੇਖ ਕੇ ਆਵਾਂ। ਪਰ ਐਸਾ ਸਬਬ ਉਹਨਾਂ ਦਾ ਨਹੀਂ ਬਣ ਸਕਿਆ ਕਿ ਉਹ ਫਿਰ ਉੱਥੇ ਦੁਬਾਰਾ ਜਾ ਸਕਣ। ਪਰ ਮੇਰੇ ਮਨ ਵਿੱਚ ਇਹ ਰੀਝ ਜ਼ਰੂਰ ਹੈਗੀ ਹੈ ਬਈ ਜੇ ਉਹ ਨਹੀਂ ਵੇਖ ਸਕੇ ਤੇ ਘੱਟੋ ਘੱਟ ਜੇ ਮੈਂ ਹੀ ਆਪਣੇ ਪੁਰਖਿਆਂ ਦੀ ਧਰਤੀ ਵੇਖ ਆਵਾਂ, ਮੈਂ ਹੀ ਆਪਣੇ ਪੁਰਖਿਆਂ ਦਾ ਉਹ ਘਰ, ਉਹ ਹਾਲਾਤ, ਉਹ ਪਿੰਡ ਵੇਖ ਕੇ ਆਵਾਂ, ਤੇ ਮੇਰੇ ਵਾਸਤੇ ਇਸ ਤੋਂ ਵੱਡੀ ਜ਼ਿਆਰਤ ਨਹੀਂ ਹੋਣੀ ਕੋਈ। ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਕਦੀ ਸਮਾਂ ਮਿਲਿਆ ਤੇ ਮੈਂ ਜ਼ਰੂਰ ਪਾਕਿਸਤਾਨ ਵਿੱਚ ਆਵਾਂਗਾ ਔਰ ਉਹਨਾਂ ਘਰਾਂ ਨੂੰ ਵੇਖਾਂਗਾ ਜਿੱਥੇ ਮੇਰੇ ਪੁਰਖੇ ਖੇਡਦੇ ਰਹੇ ਨੇ, ਜਵਾਨ ਹੋਏ ਨੇ ਔਰ ਉੱਥੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਸ਼ੁਕਰੀਆ ਸੰਧੂ ਸਾਹਿਬ, ਤੇ ਜੀ ਆਇਆਂ ਨੂੰ। ਤੁਸੀਂ ਜਦੋਂ ਵੀ ਆਓ ਅਸੀਂ ਤੁਹਾਨੂੰ ਬਾਹਾਂ ਖੋਲ ਕੇ ਸੀਨੇ ਨਾਲ ਲਾਵਾਂਗੇ ਕਿਉਂਕਿ ਸਾਡੇ ਸਭ ਸਾਂਝਾ ਹੈ। ਦੂਸਰਾ, ਥੋੜਾ ਜਿਹਾ ਦੱਸੋ ਕਿ ਜਿਹੜੇ ਵੱਡੇ ਸਨ ਉਹ ਆਪਣੇ ਜਿਹੜੇ ਪੁਰਾਣੇ ਘਰ-ਬਾਰ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਉਹਨਾਂ ਦੀ ਕੀ ਝਲਕ ਮਿਲੀ, ਉਹ ਕਿਵੇਂ ਯਾਦ ਕਰਦੇ ਸਨ। ਇੱਕ ਤੇ ਇਹ ਹੁੰਦਾ ਹੈ ਨਾ ਕਿ ਕਦੀ ਕਦੀ ਯਾਦ ਹੁੰਦਾ ਹੋਣਾ, ਇੱਕ ਇਹ ਹੁੰਦਾ ਹੈ ਕਿ ਉਸ ਦੇ ਨਾਲ ਜੁੜਤ ਬਹੁਤ ਜ਼ਿਆਦਾ ਇਨਸਾਨਾਂ ਦੀ ਗਹਿਰੀ ਔਰ ਪਾਰਟੀਸ਼ਨ ਬੇਸ਼ੱਕ ਹੋ ਗਈ ਹੈ ਲੇਕਿਨ ਜਿਹੜੇ ਉੱਥੋਂ ਦੇ ਬਜ਼ੁਰਗ ਆਏ ਜਾਂ ਇੱਥੋਂ ਦੇ ਗਏ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਸਾਨੂੰ ਹਮੇਸ਼ਾ ਆਪਣੇ ਉਹ ਪਿੰਡ, ਉਹ ਘਰ-ਬਾਰ, ਉਹ ਵੇਖਦੇ ਉਹਨਾਂ ਦੀ ਅੱਖਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੇ। ਮੈਨੂੰ ਆਪਣੇ ਫਾਦਰ ਸਾਹਿਬ ਨਾਲ ਬਿਤਾਏ ਸਮੇਂ ਤੋਂ ਜਾਂ ਉਹਨਾਂ ਦੀਆਂ ਯਾਦਾਂ ਵਿੱਚੋਂ ਇੱਕ ਗੱਲ ਯਾਦ ਹੈ ਤੇ ਇੱਕ ਨਾਮ ਹੀ ਬੜੀ ਚੰਗੀ ਤਰ੍ਹਾਂ ਯਾਦ ਹੈ ਜਿਹੜਾ ਉਹ ਵਾਰ-ਵਾਰ ਦੁਹਰਾਉਂਦੇ ਹੁੰਦੇ ਸੀ ਆਪਣੀ ਯਾਦ ਦੇ ਵਿੱਚ, ਰਮਜ਼ਾਨ ਕਰਕੇ। ਰਮਜ਼ਾਨ ਉਹਨਾਂ ਦੇ ਕਲਾਸ ਫੈਲੋ ਵੀ ਸਨ, ਉਸੇ ਪਿੰਡ ਦੇ ਵੀ ਸਨ ਤੇ ਬਾਅਦ ਵਿੱਚ ਇੱਕ ਵਾਰ ਉਹਨਾਂ ਦੀ ਚਿੱਠੀ ਪੱਤਰੀ ਵੀ ਹੋਈ। ਸਕੂਲ 'ਚ ਇਕੱਠੇ ਪੜ੍ਹਦੇ ਰਹੇ ਭਾਈ ਫੇਰੂ ਔਰ ਉਸ ਤੋਂ ਬਾਅਦ ਉਹ ਲਾਹੌਰ ਆ ਗਏ, ਉਹਨਾਂ ਦੇ ਬਾਲ ਬੱਚੇ ਵੀ ਅੱਗੇ ਆ ਕੇ ਲਾਹੌਰ ਸੈੱਟ ਹੋ ਗਏ। ਪਰ ਉਹ ਇੱਕ ਹੀ ਚਿੱਠੀ ਆਈ, ਉਸ ਤੋਂ ਬਾਅਦ ਉਹਨਾਂ ਦਾ ਵਾਬਸਤਾ ਉਹਨਾਂ ਨਾਲ ਨਹੀਂ ਰਿਹਾ, ਟੁੱਟ ਗਿਆ, ਲਿੰਕ ਨਹੀਂ ਬਣਿਆ। ਔਰ ਇੰਨੀ ਇੱਕ ਗੱਲ ਉਹਨਾਂ ਨੇ ਮੇਰੇ ਨਾਲ ਸਾਂਝੀ ਕਰੀ ਸੀ। ਹਾਂ, ਮੇਰੇ ਗ੍ਰੈਂਡਫਾਦਰ ਉਹ ਦੱਸਦੇ ਹੁੰਦੇ ਸੀ ਕਿ ਆਮ ਸਾਰੀਆਂ ਉੱਥੋਂ ਦੀਆਂ ਗੱਲਾਂ ਬਾਤਾਂ। ਔਰ ਉਸ ਵੇਲੇ ਦੇ ਘਰ ਸਾਰੇ ਕੱਚੇ ਸੀ, ਰਾਹ ਸਾਰੇ ਕੱਚੇ ਸੀ। ਸਾਡੀ ਜ਼ਮੀਨ, ਮੇਰੇ ਜਿਹੜੇ ਪੜਦਾਦਾ ਜੀ ਸੀਗੇ
ਉਹ ਮਿਲਟਰੀ ਦੇ ਵਿੱਚੋਂ ਰਿਟਾਇਰਡ ਸਨ। ਬਰਮਾ ਦੀ ਜੰਗ ਉਹਨਾਂ ਨੇ ਲੜੀ ਸੀ, ਜਿੱਤੀ ਸੀ। ਇਨਾਮ ਵਜੋਂ ਉਹਨਾਂ ਨੂੰ 2 ਮਰਬੇ ਜ਼ਮੀਨ ਉੱਥੇ ਅਲਾਟ ਹੋਈ ਸੀ, ਪਰ ਉਦੋਂ ਹੀ 1947 ਹੋ ਗਿਆ ਜਦੋਂ ਵਾਪਸ ਘਰ ਵਿੱਚ ਆਏ। ਅਜੇ ਅਸੀਂ ਅਲਾਟਮੈਂਟ ਨਹੀਂ ਸੀ ਲਈ, ਤੇ ਉਸ ਤੋਂ ਬਾਅਦ ਇੱਥੇ ਪਾਰਟੀਸ਼ਨ 'ਚ ਭਾਰਤ ਆ ਗਏ, ਜਿਸ ਕਰਕੇ ਉਹ ਸਾਰਾ ਕਲੇਮ ਵੀ ਨਹੀਂ ਮਿਲ ਸਕਿਆ, ਤੇ ਉਸ ਤੋਂ ਬਾਅਦ ਉਹ ਫੌਤ ਹੋ ਗਏ, ਜਿਸ ਕਰਕੇ ਅੱਗੇ ਉਸ ਨੂੰ ਕੋਈ ਅਸੀਂ ਕਲੇਮ ਨਹੀਂ ਕਰ ਸਕੇ। ਔਰ ਮੇਰੇ ਗ੍ਰੈਂਡਫਾਦਰ ਦੱਸਦੇ ਹੁੰਦੇ ਸੀ ਵੀ ਮੇਰੇ ਅਸੀਂ ਜਿਹੜੇ ਘਰ ਬਣਾਏ ਸੀਗੇ ਪਾਰਟੀਸ਼ਨ ਤੋਂ ਪਹਿਲਾਂ 47 ਤੋਂ ਪਹਿਲਾਂ, ਉਹ ਅਸੀਂ ਆਪਣੇ ਮੇਰੇ ਫਾਦਰ ਨੂੰ ਕਿਹਾ ਕਰਦੇ ਸੀ ਬਈ ਬਗੀਚ, ਉਹਨਾਂ ਦਾ ਨਾਮ ਬਗੀਚਾ ਸਿੰਘ ਸੀ, ਉਹ ਡਾਕਟਰ ਸਨ, ਡਾਕਟਰ ਬਗੀਚਾ ਸਿੰਘ। ਬਗੀਚ ਜਿਹੜੇ ਘਰ ਅਸੀਂ ਹੁਣ ਬਣਾਏ ਨੇ ਨਾ, ਵੱਡੇ ਵੱਡੇ ਦਰਖਤ ਵੱਢ ਕੇ ਤੇ ਸ਼ਤੀਰੀਆਂ ਪਾ ਕੇ, ਉਹ ਤੇਰੇ ਪੋਤਰਿਆਂ ਤੱਕ ਤੈਨੂੰ ਨਹੀਂ ਬਣਾਉਣ ਦੀ ਲੋੜ ਪੈਣੀ। ਇੰਨੇ ਨੇ ਵੱਡੇ ਘਰ ਉਹਨਾਂ ਨੇ ਉੱਥੇ ਭਾਈ ਫੇਰੂ ਲੰਮੇ ਜਗੀਰ ਦੇ ਵਿੱਚ, ਪਿੰਡ ਲੰਮੇ ਜਗੀਰ 'ਚ ਬਣਾਏ ਹੋਏ ਸੀਗੇ। ਪਤਾ ਨਹੀਂ ਹੁਣ ਉਹ ਇਸ ਵੇਲੇ ਹੋਣ ਜਾਂ ਨਾ ਹੋਣ। ਬੜੀ ਤਮੰਨਾ ਆ ਕਿ ਮੈਂ ਉਹ ਜਾ ਕੇ, ਕਹਿੰਦੇ ਸੀ ਸਾਡੇ ਵਿਹੜੇ 'ਚ ਇੱਕ ਨਿੰਮ ਲੱਗੀ ਸੀ ਬਹੁਤ ਵੱਡੀ, ਜਿੱਥੇ ਆਮ ਤੌਰ ਤੇ ਸਾਰੇ ਲੋਕ ਆ ਕੇ ਬੈਠਿਆ ਕਰਦੇ ਸੀਗੇ ਉਸ ਨਿੰਮ ਦੀ ਛਾਵੇਂ। ਤੇ ਪਤਾ ਨਹੀਂ ਉਹ ਨਿੰਮ ਵੀ ਹੁਣ ਹੋਵੇ ਕਿ ਨਾ ਹੋਵੇ, ਪਰ ਹਾਂ ਮੇਰੀਆਂ ਯਾਦਾਂ ਵਿੱਚ ਉਹ ਗੱਲਾਂ ਹਨ ਕਿ ਜੋ ਮੇਰੇ ਪੁਰਖੇ ਮੇਰੇ ਨਾਲ ਸਾਂਝੀਆਂ ਕਰਦੇ ਹੁੰਦੇ ਸੀ ਉਸ ਘਰ ਦੀਆਂ, ਉਸ ਹਾਲਾਤ ਦੀਆਂ, ਉਸ ਵੇਲੇ ਦੀਆਂ। ਜੀ, ਪੰਜਾਬੀ ਪ੍ਰਚਾਰ ਦੀ ਟੀਮ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਲੰਬੇ ਜਗੀਰ ਜਾਇਆ ਜਾਵੇ ਔਰ ਤੁਹਾਡੇ ਘਰ ਦਾ ਉਹ ਦੇਖਿਆ ਜਾਵੇ, ਉੱਥੇ ਦੇ ਜਿਹੜੇ ਵੱਡੇ ਹਨ ਉਹਨਾਂ ਤੋਂ ਪੁੱਛਿਆ ਜਾਵੇ ਕਿ ਉਹ ਘਰ ਕਿਹੜਾ। ਯਕੀਨਨ ਸਾਨੂੰ ਮਿਲੇਗਾ ਤੇ ਅਸੀਂ ਤੁਹਾਡੀ ਇੱਕ ਵੀਡੀਓ ਰਾਹੀਂ ਉਸ ਨੂੰ ਸਾਂਝਾ ਕਰਾਂਗੇ। ਹੁਣ ਅਸੀਂ ਆਨੇ ਹਾਂ ਕਿ ਤੁਹਾਡਾ ਜੰਮਪਲ ਚੜ੍ਹਦੇ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ? ਮੈਂ ਡਿਸਟ੍ਰਿਕਟ ਫਿਰੋਜ਼ਪੁਰ ਸੀ, ਹੁਣ ਅੱਜ ਕੱਲ੍ਹ ਕਹਿੰਦੇ ਨੇ ਡਿਸਟ੍ਰਿਕਟ ਮੋਗੇ 'ਚ ਹੋ ਗਿਆ, ਕਿਉਂਕਿ ਮੈਨੂੰ ਤਕਰੀਬਨ 25 ਸਾਲ ਹੋ ਗਏ ਮੈਂ ਅਮਰੀਕਾ ਆਇਆ ਹੋਇਆ ਹਾਂ। ਔਰ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਹੈ ਗਲੋਟੀ, ਕੋਟੀ ਸਿੱਖਾਂ ਦੇ ਨਾਂ ਗਲੋਟੀ, ਉਸ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ। ਮੇਰੀ ਮਾਤਾ ਜਦੋਂ ਮੈਂ ਕਹਿੰਦੇ ਨੇ 8-9 ਮਹੀਨੇ ਦਾ ਸੀ, ਉਦੋਂ ਹੀ ਉੱਥੇ ਸਾਡੇ ਘਰ ਦੇ ਅੱਗੇ ਇੱਕ ਖੂਹ ਸੀ, ਕੱਚਾ ਖੂਹ। ਉਸ ਵੇਲੇ ਕੱਚੇ ਹੀ ਖੂਹ ਹੁੰਦੇ ਸੀ, ਪੱਕੇ ਤਾਂ ਹੁੰਦੇ ਨਹੀਂ ਸੀ, ਟਿਊਬਵੈਲ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ। ਉੱਥੇ 8-10 ਬੀਬੀਆਂ ਕੱਪੜੇ ਧੋ ਰਹੀਆਂ ਸੀ ਅੱਗੇ। ਮੇਰੀ ਮਾਤਾ ਵੀ ਉਸ ਵੇਲੇ ਉੱਥੇ ਅੱਗੇ ਉਹਨਾਂ ਦੇ ਕੋਲ ਕੱਪੜੇ ਧੋ ਰਹੀ ਸੀ ਉੱਥੇ, ਤੇ ਇੱਕਦਮ ਖੂਹ ਦੀ ਮਣ ਬੈਠ ਗਈ ਤੇ ਉਹ ਸਾਰੀਆਂ ਬੀਬੀਆਂ ਖੂਹ 'ਚ ਚਲੇ ਗਈਆਂ। ਉਹਨਾਂ ਵਿੱਚੋਂ ਕਾਫੀ ਸਾਰੀਆਂ ਨੂੰ ਮੈਂ ਆਪਣੀ ਹੋਸ਼ੋ ਹਵਾਸ ਦੇ ਵਿੱਚ ਵੇਖਦਾ ਰਿਹਾ, ਕਿਸੇ ਦੀ ਬਾਂਹ ਟੁੱਟੀ ਹੈ, ਕਿਸੇ ਦੀ ਲੱਤ ਟੁੱਟੀ ਹੈ, ਉਹਨਾਂ ਨੂੰ ਕੱਢ ਲਿਆ ਗਿਆ, ਪਰ ਮੇਰੀ ਮਾਤਾ ਦੀ ਲਾਸ਼ ਵੀ ਨਹੀਂ ਸੀ ਮਿਲੀ। ਉਹ ਇੰਨੀ ਜ਼ਿਆਦਾ ਮਿੱਟੀ ਦੇ ਥੱਲੇ ਦਬ ਗਈ ਕਿ ਉਹ ਉੱਥੇ ਨਹੀਂ ਮਿਲੀ। ਸੋ ਕੋਟੀ ਸਾਖਾਂ ਦੇ ਨੇੜੇ ਪਿੰਡ ਹੈਗਾ ਆ, ਤਹਿਸੀਲ ਜ਼ੀਰਾ ਹੁੰਦੀ ਸੀ ਉਸ ਵੇਲੇ, ਉਹਦੇ ਵਿੱਚ ਉਹ ਮੇਰਾ ਪਿੰਡ ਹੈ ਜਿੱਥੇ ਮੈਂ ਜੰਮਿਆ ਸੀਗਾ। ਔਰ ਮੇਰੇ ਫਾਦਰ ਸਾਹਿਬ ਉੱਥੋਂ ਥੋੜੀ ਦੂਰ ਪਿੰਡ ਹੈਗਾ 10-12 ਮੀਲ ਦੇ ਫਾਸਲੇ ਤੇ ਪਿੰਡ ਢੋਲੇ ਵਾਲਾ, ਜਿੱਥੇ ਉਹ ਜਾ ਕੇ ਪ੍ਰੈਕਟਿਸ ਕਰਦੇ ਸੀ। ਔਰ ਉੱਥੇ ਉਹਨਾਂ ਨੇ ਜ਼ਮੀਨ ਜਾਇਦਾਦ ਵਗੈਰਾ ਬਣਾਈ, ਔਰ ਪੜ੍ਹਾਈ ਕਰਨ ਤੋਂ ਬਾਅਦ ਫਿਰ ਮੈਂ ਵੀ ਉਹਨਾਂ ਦੇ ਕੋਲ ਉੱਥੇ ਚਲੇ ਗਿਆ। ਮੈਟ੍ਰਿਕ ਮੈਂ 1966 ਦੇ ਵਿੱਚ ਕੀਤੀ ਆ, ਕੋਟੀ ਸਾਖਾਂ ਸਕੂਲ ਹਾਈ ਸਕੂਲ ਤੋਂ। ਬਾਅਦ ਵਿੱਚ ਮੈਂ ਕੁਝ ਦੇਰ BSF ਦੀ ਵਰਦੀ ਵੀ ਪਾਈ। 1969 ਦੇ ਵਿੱਚ ਮੇਰਾ ਦਾਖਲਾ ਹੋ ਗਿਆ ਬਿਹਾਰ ਦੇ ਵਿੱਚ ਲਹਿਰੀਆ ਸਰਾਏ ਹੋਮਿਓਪੈਥਿਕ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ। ਔਰ ਮੈਂ ਉਥੋਂ ਯੂਨੀਵਰਸਿਟੀ ਬਿਹਾਰ ਦੇ ਅੰਦਰ BHMS ਦਾ ਕੋਰਸ ਕੀਤਾ। ਮੈਂ ਪਹਿਲਾ ਗੋਲਡ ਮੈਡਲਿਸਟ ਆ ਯੂਨੀਵਰਸਿਟੀ ਬਿਹਾਰ ਦਾ, ਕਿਉਂਕਿ ਪਹਿਲਾਂ ਹੋਮਿਓਪੈਥਿਕ ਨੂੰ ਕੋਈ ਯੂਨੀਵਰਸਿਟੀ ਟੇਕ ਅਪ ਨਹੀਂ ਸੀ ਕਰਦੀ ਸੀ, ਆਪਣੇ ਲੈਵਲ ਤੇ ਹੀ ਹੁੰਦਾ ਸੀ, ਮਿੱਠੀਆਂ ਮਿੱਠੀਆਂ ਗੋਲੀਆਂ ਲੋਕ ਦੇਈ ਜਾਂਦੇ ਸੀ। ਔਰ ਉਸ ਤੋਂ ਬਾਅਦ ਉਹਦਾ ਇੱਕ ਸਟੈਂਡਰਡ ਬਣਿਆ। ਮੈਂ ਉਸ ਯੂਨੀਵਰਸਿਟੀ ਦਾ ਪਹਿਲਾ ਗੋਲਡ ਮੈਡਲਿਸਟ ਹਾਂ 1973 ਦਾ। ਉਸ ਤੋਂ ਬਾਅਦ ਮੈਂ ਜਦੋਂ ਪੰਜਾਬ 'ਚ ਆਇਆ, ਪੰਜਾਬ 'ਚ ਐਜੂਕੇਸ਼ਨ ਨਹੀਂ ਸੀ ਹੁੰਦੀ, ਤੇ ਮੈਂ ਕੋਸ਼ਿਸ਼ ਕਰਕੇ ਇੱਥੇ ਕੋਈ ਸੱਜਣਾ ਮਿੱਤਰਾਂ ਨੂੰ ਮਿਲ ਕੇ, ਕੁਝ ਵੱਡੀਆਂ ਵੱਡੀਆਂ ਫਰਮਾਂ ਨੂੰ ਮਿਲ ਕੇ ਤੇ ਕਾਲਜ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਅਲਟੀਮੇਟ 1974 ਦੇ ਵਿੱਚ ਇੱਕ ਕਾਲਜ ਸਟਾਰਟ ਕੀਤਾ, ਹੋਮਿਓਪੈਥਿਕ ਮੈਡੀਕਲ ਕਾਲਜ ਚੰਡੀਗੜ੍ਹ, ਜਿਹੜਾ ਇਸ ਵੇਲੇ ਹੁਣ ਵੀ 26 ਸੈਕਟਰ ਦੇ ਵਿੱਚ ਬਹੁਤ ਵੱਡਾ ਕਾਲਜ ਹੋਮਿਓਪੈਥਿਕ ਦਾ ਹਸਪੀਟਲ ਦੇ ਨਾਲ ਉਹ ਚੱਲ ਰਿਹਾ ਹੈਗਾ ਆ। ਬਾਅਦ ਵਿੱਚ ਮਾਨਵ ਕੇਂਦਰ ਹੋਮਿਓਪੈਥਿਕ ਮੈਡੀਕਲ ਕਾਲਜ ਔਰ ਲਾਰਡ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ। ਮੈਂ ਤਕਰੀਬਨ 26 ਸਾਲ ਇਹਨਾਂ ਕਾਲਜਾਂ ਦੇ ਵਿੱਚ ਸੇਵਾ ਕੀਤੀ। ਪ੍ਰੋਫੈਸਰ, ਪ੍ਰਿੰਸੀਪਲ, ਚੀਫ ਮੈਡੀਕਲ ਅਫਸਰ, ਕੌਂਸਲ ਜਿਹੜੀ ਸਾਡੀ ਪੰਜਾਬ ਹੋਮਿਓਪੈਥਿਕ ਕੌਂਸਲ ਦਾ, ਉਹਦਾ ਐਗਜ਼ਾਮੀਨਰ ਦੇ ਤੌਰ ਤੇ, ਯੂਨੀਵਰਸਿਟੀ ਬਿਹਾਰ ਦੇ ਐਗਜ਼ਾਮੀਨਰ ਦੇ ਤੌਰ ਤੇ। ਸੋ ਇਹੋ ਜਿਹੀਆਂ ਸੇਵਾਵਾਂ ਮੈਂ ਉੱਥੇ ਨਿਭਾਉਂਦਾ ਰਿਹਾ। ਅਲਟੀਮੇਟ 1995 ਦੇ ਵਿੱਚ ਮੈਨੂੰ ਇੱਕ ਸੱਦਾ ਆਇਆ WHO ਵੱਲੋਂ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ 4th ਵਰਲਡ ਕਾਨਫਰੰਸ ਹੋ ਰਹੀ ਸੀ ਡਾਕਟਰਾਂ ਦੀ ਨਿਊਯਾਰਕ ਦੇ ਵਿੱਚ, ਔਰ ਉਹਨਾਂ ਨੇ ਮੈਨੂੰ ਲੈਕਚਰ ਕਰਨ ਵਾਸਤੇ ਬੁਲਾਇਆ ਸੀ ਕਿ ਜੋ ਤੁਸੀਂ ਕਰਦੇ ਹੋ, ਜੋ ਤੁਹਾਡੀ ਸਾਇੰਸ ਹੈਗੀ ਆ, ਉਹਦੇ ਵਾਸਤੇ ਅਪਡੇਟ ਕਰੋ ਆ ਕੇ। ਤੇ ਮੇਰਾ 22 ਸਤੰਬਰ 1996 ਨੂੰ ਲੈਕਚਰ ਸੀ ਨਿਊਯਾਰਕ ਦੇ ਵਿੱਚ। ਉਸ ਤੋਂ ਬਾਅਦ ਜੋ ਉਹਨਾਂ ਨੇ ਮੈਨੂੰ ਮਾਣ ਸਨਮਾਨ ਦਿੱਤਾ,
ਬਾਅਦ ਵਿੱਚ ਮੇਰੇ ਕੋਈ ਸੱਜਣ ਮਿੱਤਰ ਰਹਿੰਦੇ ਸੀ ਫਰਿਜ਼ਨੋ, ਮੈਂ ਫਰਿਜ਼ਨੋ ਆ ਗਿਆ। ਫਰਿਜ਼ਨੋ ਆ ਕੇ ਇੱਥੇ ਮੇਰੇ ਕਾਫੀ ਸਾਰੇ ਪਹਿਲਾਂ ਦੇ ਵਿੱਚ, ਜਦੋਂ ਮੈਂ ਇੰਡੀਆ ਦੇ ਵਿੱਚ ਹੁੰਦਾ ਸੀ, ਪ੍ਰੈਕਟਿਸ ਕਰਦਾ ਸੀ, ਉਦੋਂ ਵੀ ਲੋਕ ਜਦੋਂ ਅਮਰੀਕਾ ਤੋਂ, ਇਟਲੀ ਤੋਂ, ਨਿਊਜ਼ੀਲੈਂਡ ਤੋਂ, ਹੋਰ ਥਾਵਾਂ ਤੋਂ ਜਾਂਦੇ ਸੀ ਤੇ ਮੇਰੇ ਕੋਲੋਂ ਟ੍ਰੀਟਮੈਂਟ ਕਰਵਾਉਂਦੇ ਸੀ। ਜਦ ਮੈਂ ਅਮਰੀਕਾ ਆਇਆ ਤੇ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਤੇ ਅਲਟੀਮੇਟ ਉਹ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ। ਮੈਂ ਫਿਰ ਇੱਥੇ ਦਾ ਇੱਥੇ ਹੀ ਰਹਿ ਗਿਆ। ਇੱਥੇ ਅਸਾਈਲਮ ਦਾ ਪ੍ਰੋਸੈਸ ਸੀ ਤੇ ਅਸਾਈਲਮ ਮੈਂ ਕਰਿਆ, ਕਿਉਂਕਿ ਮੈਂ ਆਲਰੇਡੀ ਅਕਾਲੀ ਦਲ ਦਾ ਜਨਰਲ ਸੈਕਟਰੀ ਸੀਗਾ ਉਸ ਵੇਲੇ ਪੰਜਾਬ ਦੇ ਵਿੱਚ। ਜਦੋਂ ਬਲੂ ਸਟਾਰ ਐਕਸ਼ਨ ਹੋਇਆ, ਮੈਂ ਸਮਝਦਾ ਪਾਕਿਸਤਾਨ ਵਾਲੇ ਵੀ ਸਾਰੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਬਲੂ ਸਟਾਰ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਰਾਸਦੀ ਸੀ ਜਿਹੜੀ ਪੰਜਾਬ ਦੇ ਵਿੱਚ ਵਾਪਰੀ, ਤੇ ਮੈਂ ਉਹ ਹੱਡੀ ਹੰਡਾਈ ਹੋਈ ਚੀਜ਼ ਹੈਗੀ ਆ। ਔਰ ਇਸ ਕਰਕੇ ਜੇਲ੍ਹਾਂ ਜੁਲਾਂ ਵੀ ਕੱਟੀਆਂ ਕਾਫੀ ਕੋਈ ਸੀ, ਜਿਸ ਕਰਕੇ ਮੇਰਾ ਇੱਥੇ ਅਸਾਈਲਮ ਪਾਸ ਹੋ ਗਿਆ ਔਰ ਮੈਂ ਇੱਥੇ ਅਮਰੀਕਾ ਦੇ ਵਿੱਚ ਹੀ ਆ ਕੇ ਸੈੱਟ ਹੋ ਗਿਆ। ਔਰ ਮੇਰੇ 2 ਲੜਕੇ ਆ, 3 ਲੜਕੀਆਂ ਨੇ। ਲੜਕੀਆਂ ਸਾਰੀਆਂ, ਕਿਸੇ ਨੇ MBA ਕੀਤੀ ਹੋਈ ਹੈ, ਕਿਸੇ ਨੇ ਮਾਸਟਰਸ ਕੀਤੀ ਹੋਈ ਹੈ, ਕੋਈ ਨਰਸਿੰਗ ਕੀਤੀ ਹੋਈ ਹੈ। ਵੱਡਾ ਲੜਕਾ ਮੇਰਾ ਜਿਹੜਾ, ਜਿਹਨੇ ਹੁਣ ਤੁਹਾਡੇ ਸਾਹਮਣੇ ਸੈੱਟ ਕੀਤਾ ਸਾਰਾ ਪ੍ਰੋਗਰਾਮ, ਉਹ ਟ੍ਰਾਂਸਪਲਾਂਟ ਨੈਫਰੋਲੋਜਿਸਟ ਹੈ। ਔਰ ਮੈਂ 2 골ਡ ਮੈਡਲਿਸਟ ਮੇਰੇ ਕੋਲ ਨੇ ਔਰ ਉਹਦੇ ਕੋਲੇ 3 골ਡ ਮੈਡਲ ਨੇ, ਹਾਂਜੀ, ਯੂਨੀਵਰਸਿਟੀਆਂ ਦੇ। ਸੋ ਇਸ ਲੈਵਲ ਦਾ ਪਰਿਵਾਰ ਹੈਗਾ ਆ। ਉਹ ਹੁਣ ਇਸ ਵੇਲੇ ਸੈਨ ਫਰਾਂਸਿਸਕੋ CPMC ਬਹੁਤ ਵੱਡੀ ਇੰਸਟੀਟਿਊਸ਼ਨ ਹੈਗੀ, ਜਿੱਥੇ ਰੋਜ਼ਾਨਾ ਕਿਡਨੀਆਂ, ਲਿਵਰ, ਹਾਰਟ ਟ੍ਰਾਂਸਪਲਾਂਟ ਹੁੰਦੇ ਨੇ। ਉਹਦੇ ਵਿੱਚ ਉਹ ਡਾਕਟਰ ਹੈਗਾ। ਔਰ MBA ਵੀ ਉਸ ਤੋਂ ਬਾਅਦ ਉਸਨੇ ਕਰ ਲਈ ਹੈ। ਕੁਝ ਹੋਰ ਜਿਹੜੇ ਬਿਜ਼ਨਸ ਨੇ ਉਹ ਲੈ ਕੇ ਨਾਲ, ਕੁਝ ਓਲਡ ਏਜ ਹੋਮ ਜਿਹੜੇ ਨੇ ਸਟਾਰਟ ਕੀਤੇ ਹੋਏ ਨੇ, ਉੱਥੇ ਬਜ਼ੁਰਗਾਂ ਦੀ ਸੇਵਾ ਕਰੀ ਦੀ ਹੈ। ਉਹ ਇਸ ਤਰ੍ਹਾਂ ਦੀ ਐਸਟੈਬਲਿਸ਼ਮੈਂਟ ਕਰਕੇ ਤੇ ਮੈਂ ਇਸ ਵੇਲੇ ਅਮਰੀਕਾ ਦੇ ਵਿੱਚ ਹਾਂ। ਪ੍ਰੈਕਟਿਸ ਮੇਰੀ ਹੋਮਿਓਪੈਥਿਕ ਦੀ ਹੈ, ਉਦੋਂ ਤੋਂ ਲੈ ਕੇ ਹੀ। ਸਟਾਰਟ ਮੇਰਾ ਹੋਇਆ ਰੇਡੀਓ ਗੀਤ ਸੰਗੀਤ ਤੋਂ। ਰੇਡੀਓ ਗੀਤ ਸੰਗੀਤ ਤੋਂ ਲੋਕਾਂ ਨੇ ਜਾਣਨਾ ਸ਼ੁਰੂ ਕੀਤਾ ਮੈਨੂੰ, ਕਿਉਂਕਿ ਉਹਦੇ ਤੇ ਪ੍ਰੋਗਰਾਮ ਮੈਂ ਦੇਣੇ ਸ਼ੁਰੂ ਕਰੇ। ਔਰ ਪ੍ਰੋਗਰਾਮਾਂ ਦਾ ਇੰਨਾ ਜ਼ਿਆਦਾ ਨਾ ਹੋਇਆ ਕਿ ਤਕਰੀਬਨ 200 ਮੀਲ ਤੱਕ, ਜਿੱਥੋਂ ਤੱਕ ਉਹ ਰੇਡੀਓ ਜਾਂਦਾ ਸੀ, ਲੋਕ ਪਰਸਨਲੀ ਮੈਨੂੰ ਮਿਲਣ ਆਉਂਦੇ ਸੀ। ਉਸ ਤੋਂ ਬਾਅਦ ਮੇਰੀ ਇਹ ਕਹਾਣੀ ਜਿਹੜੀ ਮੈਂ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਦੱਸੀ ਹੈ, ਇਹ ਸਾਰੀ ਦੀ ਸਾਰੀ ਕਹਾਣੀ ਇੱਕ ਫਿਲਮੀ ਨਾਟਕ ਦੀ ਤਰ੍ਹਾਂ ਮੈਂ ਉਹਦੇ ਉੱਪਰ ਪ੍ਰਸਾਰਿਤ ਕਰਦਾ ਰਿਹਾ, ਜਿਹੜੀ ਤਕਰੀਬਨ 2 ਸਾਲ ਲਗਾਤਾਰ ਚੱਲਦੀ ਰਹੀ। ਔਰ ਉਹ ਕਹਾਣੀ ਦੇ ਪਾਤਰਾਂ ਨੂੰ ਵੇਖਣ ਵਾਸਤੇ ਕਈ ਵਾਰ ਲੋਕ ਮੇਰੀ ਕਲੀਨਿਕ 'ਚ ਵੀ ਆ ਜਾਂਦੇ ਸੀ ਵੇਖਣ ਵਾਸਤੇ ਵੀ ਉਹ ਕੌਣ ਨੇ, ਜਿਹੜੇ ਇਸ ਕਹਾਣੀ ਦੇ ਵਿੱਚ ਵਿਚਰ ਰਹੇ ਲੋਕ ਨੇ, ਜਿਨ੍ਹਾਂ ਦੇ ਨਾਂ ਇੱਥੇ ਲੈ ਜਾ ਰਹੇ ਨੇ। ਸੋ ਬੜਾ ਵੱਡਾ ਮਾਣ ਮਿਲਿਆ ਮੈਨੂੰ ਇਸ ਕੈਲੀਫੋਰਨੀਆ ਦੇ ਵਿੱਚ ਆ ਕੇ। ਔਰ ਉਸ ਤੋਂ ਬਾਅਦ ਹੁਣ ਦੀ ਸਥਿਤੀ ਇਹ ਹੈ ਕਿ ਤਕਰੀਬਨ ਕੋਈ ਵੀ ਪੰਜਾਬੀ TV, ਪੰਜਾਬੀ ਰੇਡੀਓ ਜਾਂ ਪੰਜਾਬੀ ਅਖਬਾਰ ਐਸਾ ਨਹੀਂ ਹੈ ਜਿਹਦੀ ਸ਼ੁਰੂਆਤ ਡਾਕਟਰ ਗੁਰਦੀਪ ਸਿੰਘ ਦੇ ਲੈਕਚਰਾਂ ਤੋਂ ਨਾ ਹੋਈ ਹੋਵੇ। ਡਾਕਟਰ ਗੁਰਦੀਪ ਸਿੰਘ ਦੇ ਲੈਕਚਰ ਉਹਨਾਂ ਨੂੰ ਚਾਹੀਦੇ ਹੀ ਹੈ। ਸਟਾਰਟਿੰਗ ਦੇ ਵਿੱਚ ਉਹ ਮੇਰੇ ਕੋਲ ਆਇਆ ਹੀ ਹੈ ਤੇ ਮੈਂ ਉਹਨਾਂ ਨੂੰ ਸਹਿਯੋਗ ਕੀਤਾ ਵੀ ਹੈ। ਇਹੀ ਹਾਲ ਹੁਣ ਟੀਵੀਆਂ ਦਾ ਹੈਗਾ। ਜਿਸ ਤਰ੍ਹਾਂ ਸਾਂਝੀ ਸੋਚ TV ਚੱਲ ਰਿਹਾ ਹੈਗਾ, ਸਾਂਝੀ ਸੋਚ ਅਖਬਾਰ ਚੱਲ ਰਿਹਾ ਹੈਗਾ, ਰਾਈਟਰ ਵੀਕਲੀ ਅਖਬਾਰ ਚੱਲ ਰਿਹਾ ਹੈਗਾ, ਬਾਜ TV ਚੱਲ ਰਿਹਾ ਹੈਗਾ, ਜਸ ਪੰਜਾਬੀ TV ਚੱਲ ਰਿਹਾ ਹੈਗਾ, ਸਭ ਰੰਗ ਰੇਡੀਓ ਸਟੇਸ਼ਨ ਚੱਲ ਰਿਹਾ ਹੈਗਾ। ਤਾਂ ਤਕਰੀਬਨ ਸਾਰੇ ਲੋਕ ਹੀ ਮੇਰੇ ਪ੍ਰੋਗਰਾਮਾਂ ਨੂੰ ਹਫ਼ਤਾਵਾਰੀ ਪ੍ਰਸਾਰਿਤ ਕਰਦੇ ਹੈ। ਠੀਕ ਹੈ ਜੀ। ਸੋ ਬਹੁਤ ਵਧੀਆ ਮਾਣ ਹੈ, ਬਹੁਤ ਸਤਿਕਾਰ ਹੈ। ਇਹ ਜ਼ਰੂਰ ਹੈ ਕਿ ਹਾਲਾਤਾਂ ਦੇ ਚੱਲਦਿਆਂ ਹੋਇਆਂ ਮੈਂ ਜਦੋਂ ਤੋਂ ਆਇਆ, ਮੈਂ ਵਾਪਸ ਪੰਜਾਬ ਨਹੀਂ ਜਾ ਸਕਿਆ। ਇੱਥੇ ਬਿਲਾਲ ਸਾਹਿਬ, ਰਾਏ ਬਲਾਰ ਭੱਟੀ ਫੈਮਿਲੀ ਦੇ ਵਿੱਚੋਂ ਬਿਲਾਲ ਸਾਹਿਬ ਆਏ ਸਨ। ਉਹਨਾਂ ਨਾਲ ਮੇਰਾ ਰਾਬਤਾ ਹੁਣ ਵੀ ਹੈਗਾ ਹੈ ਬਾਈ ਫੋਨ, ਪਰ ਕੁਦਰਤੀ ਐਸਾ ਸੰਭਾਵਨਾ ਬਣੀ ਕਿ ਉਹ ਮੇਰੇ ਕੋਲ ਆ ਨਹੀਂ ਸਕੇ। ਉਹਨਾਂ ਨੇ ਮੇਰੇ ਕੋਲ ਇੱਕ ਰਾਤ ਰਹਿਣ ਵਾਸਤੇ ਵੀ ਆਉਣਾ ਸੀ ਪਰ ਨਹੀਂ ਆਏ। ਕੁਛ ਉਹਨਾਂ ਦੀਆਂ ਮਜਬੂਰੀਆਂ ਸਨ, ਸਮਾਂ ਘੱਟ ਸੀ, ਵਾਪਸ ਚਲੇ ਗਏ। ਤੇ ਉਹਨਾਂ ਨਾਲ ਮੇਰਾ ਰਾਬਤਾ ਪਾਕਿਸਤਾਨ ਦੇ ਵਿੱਚ ਹੁਣ ਵੀ ਬਣਿਆ ਹੋਇਆ ਹੈ। ਔਰ ਉਹ ਇਨਵੀਟੇਸ਼ਨ ਵੀ ਭੇਜਦੇ ਰਹਿੰਦੇ ਨੇ ਵੀ ਤੁਸੀਂ ਆਓ। ਤੇ ਜਦੋਂ ਦਾਣਾ ਪਾਣੀ ਹੋਇਆ ਉਸ ਵੇਲੇ ਜ਼ਰੂਰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਂਗਾ, ਵੇਖਾਂਗਾ ਕਿ ਆਪਣੀ ਜੰਮਣ ਭੂਮੀ, ਆਪਣੇ ਬਜ਼ੁਰਗਾਂ ਦੀ ਭੂਮੀ। ਬੜਾ ਚੰਗਾ ਲੱਗਾ ਜੀ ਤੁਹਾਡੀ ਸਕਸੈਸ ਸਟੋਰੀ ਜਾਣ ਕੇ। ਥੋੜਾ ਜਿਹਾ ਅੱਗੇ ਵਧਣ ਤੋਂ ਪਹਿਲੇ ਕੁਐਸਚਨ ਤੇ ਮੇਰਾ ਤੁਹਾਡੀ ਫੀਲਡ ਦੇ ਬਾਰੇ ਹੋਣਾ ਚਾਹੀਦਾ ਸੀ, ਲੇਕਿਨ ਉਸ ਤੋਂ ਪਹਿਲੇ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਆਪਰੇਸ਼ਨ ਬਲੂ ਸਟਾਰ ਦਾ 84, ਔਰ ਦੱਸਿਆ ਜਾਂਦਾ ਹੈ ਕਿ ਕੋਈ ਵੀ ਪੰਜਾਬੀ 47 ਔਰ 84 ਉਹਨੂੰ ਨਹੀਂ ਭੁੱਲਦਾ। 47 ਦੇ ਬਾਰੇ ਤੇ ਅਸੀਂ ਬਹੁਤ ਜ਼ਿਆਦਾ ਇੱਥੇ ਗੱਲਬਾਤ ਕਰਦੇ ਹੁੰਦੇ ਹਾਂ। 84 ਕਿਸ ਤਰੀਕੇ ਨਾਲ ਵਾਪਰਦਾ ਹੈ, ਕੀ ਇਹਦੀ ਜਜ਼ਿਆਤ ਹੈ, ਇਹਦੇ ਪਿੱਛੇ ਕੀ ਕਹਾਣੀ ਹੈ, ਕੀ ਸਿੱਖਾਂ ਦੇ ਨਾਲ ਉੱਥੇ ਹੋਈ, ਉੱਥੋਂ ਦੇ ਪੰਜਾਬੀਆਂ ਨੂੰ ਕਿਸ ਤਰੀਕੇ ਨਾਲ ਮੁਕਾਇਆ ਗਿਆ, ਕਤਲਾਮ ਕੀ ਸੀ, ਉਹਦੀ ਰੀਅਲ ਸਟੋਰੀ ਕੀ ਹੈ, ਇਹਦੇ ਬਾਰੇ ਅਜੇ ਤੱਕ ਸਾਨੂੰ ਕੋਈ ਕਿਸੇ ਅਥੈਂਟਿਕ ਸੋਰਸ ਤੋਂ ਪਤਾ ਨਹੀਂ।